ਮਹਿਮਾਨ ਖਾਨੇ ਇਤਵਾਰ ਵਾਲੇ ਦਿਨ ਮੈਂ ਬਹਿਨਾ, ਸਾਰੇ ਦੋਸਤ ਮੁਲਾਕਾਤਾਂ ਵਾਸਤੇ ਆਉਂਦੇ ਨੇ ਦੂਜਿਆਂ ਜ਼ਿਲ੍ਹਿਆਂ ਦੇ ਵਿੱਚੋਂ, ਦੂਜਿਆਂ ਇਲਾਕਿਆਂ ਦੇ ਵਿੱਚੋਂ। ਲੇਕਿਨ ਮੈਂ ਦੱਸਣਾ ਚਾਹੁੰਦਾ ਕਿ ਹਰ ਸਾਲ ਰਮਜ਼ਾਨ ਦੇ ਵਿੱਚ ਮੈਂ ਨਹੀਂ ਬਹਿੰਦਾ, ਯਾਨੀ ਕਿ ਇਤਵਾਰ ਵਾਲੇ ਦਿਨ ਮੁਲਾਕਾਤ ਹੁੰਦੀ ਹੈ। ਇਸ ਟਾਈਮ ਵੀ 10:30 11 ਦਾ ਟਾਈਮ ਹੋ ਰਿਹਾ। ਅੱਜ ਤਾਰੀਖ ਹੈ 15 ਫਰਵਰੀ ਸਨ 2026, ਇਤਵਾਰ ਦਾ ਦਿਨ ਹੈ। ਤੇ ਜਿਨ੍ਹਾਂ ਦੋਸਤਾਂ ਨੇ ਮਿਲਣਾ ਹੈ ਉਹ ਅੱਜ ਆ ਸਕਦੇ ਨੇ, ਨਹੀਂ ਤੇ ਫਿਰ ਇਦੋਂ ਬਾਅਦ ਜਿਹੜੀ ਇਤਵਾਰ ਆਉਣੀ ਹੈ ਫਿਰ ਮੁਲਾਕਾਤਾਂ ਹੋਣਗੀਆਂ। ਬਾਕੀ ਦੋਸਤ ਪੁੱਛਦੇ ਨੇ ਕਿ ਤੇਰੇ ਕੋਲ ਕੋਈ ਲੈਣ ਕੀ ਆਉਂਦਾ। ਇਹ ਜਿਹੜੇ ਆਉਂਦੇ ਨੇ ਬਾਈ ਉਹਨਾਂ ਨੂੰ ਹੀ ਪੁੱਛੋ ਕਿ ਕੀ ਲੈਣ ਜਾਂਦੇ ਹੋ। ਨਾ ਮੇਰੇ ਕੋਲ ਕੋਈ ਤਵੀਤ ਧਾਗਾ ਕਰਾਉਣ ਆਉਂਦਾ, ਨਾ ਹੀ ਮੈਂ ਕੋਈ ਦਮ ਕਰਨਾ, ਨਾ ਹੀ ਮੈਂ ਕੋਈ ਪੀਰ ਹਾਂ, ਨਾ ਹੀ ਮੈਂ ਕੋਈ ਸਿਆਸੀ ਹਾਂ। ਸਿਰਫ ਦੇਖਣ ਵਾਲਿਆਂ ਦੀਆਂ ਮੁਹੱਬਤਾਂ ਹੁੰਦੀਆਂ ਨੇ, ਪਿਆਰ ਹੁੰਦਾ, ਸ਼ਫਕਤਾਂ ਹੁੰਦੀਆਂ ਨੇ ਕਿ ਉਹ ਟਾਈਮ ਕੱਢ ਕੇ ਆਉਂਦੇ ਨੇ। ਵਰਨਾ ਨਾ ਕੋਈ ਮੈਨੂੰ ਕੋਈ ਦੇ ਕੇ ਜਾਂਦਾ, ਨਾ ਮੈਂ ਮੰਗਣਾ, ਨਾ ਮੈਂ ਲੈਣਾ, ਨਾ ਮੈਂ ਕਿਸੇ ਨੂੰ ਕੋਈ ਦੇ ਕੇ ਘੱਲਣਾ। ਆਉਂਦੇ ਨੇ, ਮੁਹੱਬਤਾਂ ਵੰਡਦੇ ਨੇ, ਮੁਹੱਬਤਾਂ ਨਛਾਵਰ ਕਰਦੇ ਨੇ, ਮੁਹੱਬਤਾਂ ਸਮੇਟਦੇ ਨੇ। ਤੇ ਉਹ ਮੇਰਾ ਮਤਲਬ ਹੈ ਮੁਲਾਕਾਤ ਦਾ ਇੱਕ ਹੁੰਦਾ ਨਾ, ਜਿਵੇਂ ਸਾਨੂੰ ਹੁੰਦਾ ਕਿ ਯਾਰ ਇਸ ਬੰਦੇ ਨਾਲ ਮੁਲਾਕਾਤ ਹੋਵੇ, ਚਲੋ ਝੱਟ ਬਹਿ ਕੇ ਉਹਦੇ ਨਾਲ ਗੱਪਸ਼ਪ ਹੋਵੇਗੀ, ਕੋਈ ਆਪਣੀ ਗੱਲ ਉਹਨੂੰ ਸੁਣਾਵਾਂਗੇ, ਕੋਈ ਉਹਦੀ ਗੱਲ ਅਸੀਂ ਸੁਣਾਂਗੇ, ਕੋਈ ਸਾਨੂੰ ਸਿੱਖਣ ਨੂੰ ਮਿਲੇਗਾ, ਕੋਈ ਅਸੀਂ ਆਪਣਾ ਨਾਲੇਜ ਐਕਸਪੀਰੀਅੰਸ ਸ਼ੇਅਰ ਕਰਾਂਗੇ, ਕੋਈ ਉਹਦੇ ਕੋਲੋਂ ਬਾਤ ਮਿਲੇਗੀ। ਬਸ ਇਹ ਹੀ ਵਜ੍ਹਾ ਹੁੰਦੀ। ਬਾਕੀ ਅੱਲਾਹ ਪਾਕ ਦੀ ਜ਼ਾਤ ਤੁਹਾਨੂੰ ਸਾਰਿਆਂ ਨੂੰ ਸਲਾਮਤ ਰੱਖੇ। ਇੱਕ ਵਾਰੀ ਮੈਨੂੰ ਕਾਲ ਆਈ ਫੈਸਲਾਬਾਦ ਤੋਂ, ਇੱਕ ਔਰਤ ਨੇ ਕਾਲ ਕੀਤੀ, ਅਸਲਾਮ ਵਾਲੇਕੁਮ। ਮੈਂ ਵਾਲੇਕੁਮ ਸਲਾਮ। ਆਂਦੀ ਹੈ ਭਾਈ ਤੁਸੀਂ ਕਿੱਥੋਂ ਦੇ ਹੋ? ਮੈਂ ਮੇਰੀ ਬਾਜੀ ਮੈਂ ਸਿਆਲਕੋਟ ਦਾ। ਆਂਦੀ ਹੈ ਸਿਆਲਕੋਟ? ਮੈਂ ਕਿਹਾ ਬਾਜੀ ਮੈਂ ਜਾਂਦਾ ਰਿਹਾ, ਅਗਰ ਲੋਕਲ ਬੱਸ 'ਤੇ ਵੀ ਸਫ਼ਰ ਕਰੀਏ ਤਾਂ 5.5 ਘੰਟੇ ਲੱਗਦੇ ਨੇ ਫੈਸਲਾਬਾਦ ਦੇ, ਅਤੇ ਤੁਸੀਂ ਆ ਛੜਿਆ ਇਹ ਸਿਆਲਕੋਟ। ਅਤੇ ਆਂਦੀ ਇਹ ਹੀ ਹੋਇਆ ਨਾ। ਚਲੋ ਉਹਨਾਂ ਕੋ ਥੋੜ੍ਹਾ ਟਾਈਮ ਗੁਜ਼ਰਿਆ, ਕੋਈ 6 ਮਹੀਨੇ। ਇੱਕ ਮੁੰਡੇ ਨੇ ਨਾ ਸਾਡੇ ਪਿੰਡ ਦੇ ਨਾਲ ਥੋੜ੍ਹੀ ਜਿਹੀ ਦੂਰ ਨਾ, ਕੋਈ ਤਕਰੀਬਨ 7-8 ਕਿਲੋਮੀਟਰ ਦੂਰ ਪਿੰਡ, ਅਤੇ ਉੱਥੋਂ ਕਾਲ ਕੀਤੀ, ਵੈਸ ਭਾਈ ਕਿੱਥੋਂ ਦੇ ਹੋ ਭਲਾ, ਕਿਹੜੇ ਪਿੰਡ ਦੇ ਹੋ ਤੁਸੀਂ? ਮੈਂ ਦੱਸਿਆ ਆਪਣੇ ਪਿੰਡ ਦਾ, ਫਲਾਣੇ ਪਿੰਡ ਦਾ। ਅਤੇ ਬੜਾ ਹੈਰਾਨ ਹੋ ਕੇ ਆਉਂਦਾ ਉਹ ਕਿੱਥੇ ਰਹਿੰਦੇ ਨੇ। ਯਾਨੀ ਕਿ ਜੇ ਮਿਲਣਾ ਹੋਵੇ ਤਾਂ ਫਿਰ ਫੈਸਲਾਬਾਦ ਇਹ ਸਿਆਲਕੋਟ, ਅਤੇ ਜੇ ਨਾ ਮਿਲਣਾ ਹੋਵੇ ਤਾਂ ਇਹ ਕਰੀਬ ਤੋਂ ਉਹ ਹੁੰਦਾ। ਸੋ ਗੱਲ ਇਹ ਵੇ ਕਿ ਜਿਹੜੇ ਮਿਲਣ ਆਉਂਦੇ ਨੇ, ਜਿਸ ਤਰ੍ਹਾਂ ਕਿ ਬਹਾਵਲ ਨਗਰ, ਕਸ਼ਮੀਰ, ਫੈਸਲਾਬਾਦ ਵਗੈਰਾ ਵਗੈਰਾ, ਯਾਨੀ ਕਿ ਕਿੰਨਿਆਂ ਜ਼ਿਲ੍ਹਿਆਂ ਦੇ ਵਿੱਚੋਂ ਕਿੰਨਾ ਸਫ਼ਰ ਕਰਕੇ, ਮਤਲਬ ਇੱਕ ਮੁਹੱਬਤ ਦਾ ਤਕਾਜ਼ਾ ਹੁੰਦਾ ਕਿ ਉਹ ਟਾਈਮ ਕੱਢ ਕੇ ਤਸ਼ਰੀਫ ਲੈ ਆਉਂਦੇ ਨੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਜਿੰਨੇ ਵੀ ਮਹਿਮਾਨ ਆਉਂਦੇ ਨੇ, ਚਾਹੇ ਕਿਸੇ ਮਜ਼ਹਬ ਦਾ ਵੀ ਹੋਵੇ, ਕੋਈ ਹਿੰਦੂ ਆਉਂਦਾ ਮੇਰੇ ਕੋਲ ਆਉਂਦੇ ਨੇ ਅਲਹਮਦੁਲਿਲਾ, ਅਤੇ ਉਹ ਵੀ ਸਿੱਖ ਆਵੇ ਤਾਂ ਵੀ, ਕ੍ਰਿਸਚਨ ਆਉਣ ਤਾਂ ਵੀ, ਮੁਸਲਮਾਨ ਹੋਣ ਤਾਂ ਵੀ, ਕਿਸੇ ਜ਼ਾਤ ਦਾ, ਕਿਸੇ ਕੌਮ ਦਾ, ਕਿਸੇ ਬਰਾਦਰੀ ਦਾ ਕੋਈ ਬੰਦਾ ਵੀ ਹੋਵੇ, ਮੇਰੇ ਵਾਸਤੇ ਕਾਬਲੇ ਇਹਤਰਾਮ ਹੁੰਦਾ। ਮੈਂ ਸਭ ਦੀ ਰਿਸਪੈਕਟ ਕਰਨਾ। ਰਮਜ਼ਾਨ ਦੇ ਵਿੱਚ ਜ਼ਾਹਰ ਹੈ ਅਫਤਾਰੀਆਂ ਹੁੰਦੀਆਂ ਨੇ, ਉਹ ਅਫਤਾਰ ਪ੍ਰੋਗਰਾਮ ਦਾ ਮੈਂ ਤੁਹਾਨੂੰ ਆਪਣਾ ਸ਼ਡਿਊਲ ਜਿਹੜਾ ਹੈ, ਮਤਲਬ ਕਿ ਕਿੱਥੇ ਕਿੱਥੇ ਕੀ ਤਰਤੀਬ ਹੈ ਸਾਡੀ ਰੋਜ਼ੇ ਖਿਲਾਉਣ ਦੀ, ਅਲਹਮਦੁਲਿਲਾ ਹਰ ਸਾਲ ਹੀ ਕਰਨੇ ਆ। ਕਦੀ ਸ਼ੋਅ ਘੱਟ ਕਰੀਦਾ, ਕਦੀ ਜ਼ਿਆਦਾ ਕਰ ਛੜੀਦਾ, ਮਤਲਬ ਕਿ ਜਿੰਨਾ ਕੰਮ ਹੁੰਦਾ ਕਦੀ ਸਾਰਾ ਸ਼ੋਅ ਕਰ ਛੜੀਦਾ, ਕਦੀ ਉਹਦੇ ਵਿੱਚੋਂ ਵੀ ਥੋੜ੍ਹਾ ਸ਼ੋਅ ਕਰੀਦਾ। ਬਹਰਹਾਲ ਇਨਸ਼ਾਅੱਲਾ ਉਹ ਤੁਹਾਡੇ ਨਾਲ ਸ਼ੇਅਰ ਕਰਦਾ ਰਹਾਂਗਾ। ਲੇਕਿਨ ਇਤਵਾਰ ਵਾਲੇ ਦਿਨ ਮੁਲਾਕਾਤ ਰਮਜ਼ਾਨ ਦੇ ਵਿੱਚ ਹਰ ਸਾਲ ਬੰਦ ਹੁੰਦੀ ਹੈ। ਇਸ ਸਾਲ ਵੀ ਐਸੇ ਇਤਵਾਰ ਜਿੰਨੇ ਆਉਣਾ ਉਹ ਆ ਸਕਦੇ ਹੋ, ਵਰਨਾ ਇਦੋਂ ਬਾਅਦ ਇਨਸ਼ਾਅੱਲਾ ਇਤਵਾਰ ਵਾਲੇ ਦਿਨ ਮੈਂ ਬਵਾਂਗਾ ਅਤੇ ਮੁਲਾਕਾਤਾਂ ਹੋਣਗੀਆਂ। ਦੁਆਵਾਂ ਦੇ ਵਿੱਚ ਯਾਦ ਰੱਖਿਓ, ਜਿੱਥੇ ਜਿੱਥੇ ਬਹਿ ਕੇ ਵੇਖ ਰਹੇ ਹੋ, ਸੁਣ ਰਹੇ ਹੋ, ਚਾਹੇ ਯੂਰਪ 'ਚੋਂ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਖਿੱਤੇ, ਕਿਸੇ ਕੋਨੇ 'ਚ ਬਹਿ ਕੇ ਵੇਖ ਰਹੇ ਹੋ, ਮੇਰੇ ਵਾਸਤੇ ਤੁਸੀਂ ਸਾਰੇ ਕਾਬਲੇ ਇਹਤਰਾਮ। ਬੜਾ ਸਾਰਾ ਖਿਆਲ ਰੱਖਿਓ। ਮਿਲਣੇ ਇੱਕ ਨਵੀਂ ਵੀਡੀਓ ਦੇ ਨਾਲ। ਅੱਲਾ ਸੋਹਣੇ ਦੇ ਵਾਲੇ। ਅਸਲਾਮ ਵਾਲੇਕੁਮ ਰਹਿਮਤੁਲਾਹਿ ਵਬਰਕਾਤੁਹੂ।